ਜਿਹੜਾ ਇਹ ਹਿੰਦੂ ਮਾਰਿਆ ਮੌਬ ਨੇ ਇਹਦਾ ਫਾਇਦਾ ਕਿਹਨੂੰ ਪਹੁੰਚਦਾ? ਇਹ ਮਹਿਜ਼ ਇਤਫਾਕ ਨਹੀਂ ਹੈਗਾ ਕਿ ਇਦਾਂ ਦੇ ਵਾਕਿਆਤ ਨੂੰ ਭਾਰਤੀ ਮੀਡੀਆ ਗੈਰ ਮਾਮੂਲੀ ਸ਼ਿੱਦਤ ਦੇ ਨਾਲ ਕਿਉਂ ਉਛਾਲਦਾ ਪਿਆ, ਜਦ ਕਿ ਖਿੱਤੇ ਦੇ ਵਿੱਚ ਭਾਰਤ ਦੇ ਆਪਣੇ ਰਿਕਾਰਡ ਦੇ ਉੱਤੇ ਮੁਕੰਮਲ ਤੌਰ ਤੇ ਖਾਮੋਸ਼ੀ ਇਖਤਿਆਰ ਕੀਤੀ ਜਾਂਦੀ ਹੈ। ਮੁਸਲਮਾਨਾਂ ਨੂੰ ਖੰਭਿਆਂ ਨਾਲ ਬੰਨ ਕੇ ਇਹ ਭਾਰਤੀ ਆਰਐਸਐਸ ਦੇ ਗੁੰਡੇ ਜਿਹਨਾਂ ਨੂੰ ਕੁੱਟਦੇ ਨੇ ਉੱਥੇ ਚੁੱਪ ਵੱਟ ਲੈਂਦੇ। ਭਾਰਤ ਮਾਜ਼ੀ ਦੇ ਵਿੱਚ ਪੜੋਸੀ ਮਮਾਲਿਕ ਦੇ ਅੰਦਰ ਹਮੇਸ਼ਾ ਆਦਮ ਇਸਤਹਿਕਾਮ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਭਾਰਤੀ ਖੁਫੀਆ ਨੈਟਵਰਕਸ ਦੇ ਉੱਤੇ ਉਂਗਲੀਆਂ ਹਮੇਸ਼ਾ ਉੱਠਦੀਆਂ ਰਹੀਆਂ ਕਿ ਇਹ ਮੁਮਕਿਨ ਹੈ ਕਿ ਇਸ ਤਰ੍ਹਾਂ ਦੇ ਵਾਕਿਆਤ ਜਾਣਬੁੱਝ ਕੇ ਕਰਵਾਏ ਜਾਣ ਤਾਂ ਕਿ ਬਾਅਦ ਵਿੱਚ ਬੰਗਲਾਦੇਸ਼ ਦੇ ਉੱਤੇ ਦਬਾਅ ਵਧਾਇਆ ਜਾਏ ਕਿ ਇਹਨੂੰ ਆਲਮੀ ਸਤਹ ਦੇ ਉੱਤੇ ਬਦਨਾਮ ਕੀਤਾ ਜਾਏ ਔਰ ਉੱਥੇ ਦੀ ਹਕੂਮਤ ਨੂੰ ਸਖਤ ਇਕਦਾਮਾਤ ਕਰਨ ਦੇ ਉੱਤੇ ਮਜਬੂਰ ਵੀ ਕੀਤਾ ਜਾਵੇ। ਔਰ ਦੂਜੇ ਪਾਸੇ ਹਸੀਨਾ ਵਾਜਦ ਵੀ ਝੋਲੀ 'ਚ ਬੈਠੀ ਹੋਈ ਹੈ ਕਿਉਂਕਿ ਇਦਾਂ ਤਾਂ ਨਹੀਂ ਹੈਗਾ ਕਿ ਪਹਿਲੇ ਅੱਗ ਲਾਈ ਜਾਵੇ ਫਿਰ ਉਸ ਅੱਗ ਨੂੰ ਬੁਨਿਆਦ ਬਣਾ ਕੇ ਸਿਆਸੀ ਫਾਇਦਾ ਚੁੱਕਿਆ ਜਾਵੇ। ਕੁਝ ਅੱਗਾਂ ਇਹ ਆਪ ਲਾਂਦਾ ਔਰ ਉਸੇ ਅੱਗ ਨੂੰ ਬੁਨਿਆਦ ਬਣਾ ਕੇ ਇਹ ਸਿਆਸੀ ਫਾਇਦੇ ਵੀ ਚੁੱਕਦਾ ਹੈ। बिस्मिल्लाहिर्रहमानिर्रहीम अस्सलाम वालेकुम नाज़रीन, तुसीं देख रहे हो 360 डिजिटल पंजाबी और मैं हाँ तुहाडी मेज़बान शुमाइला नियाज़। आ जिहड़ा पिछला व्लॉग कल दा पाया मैं तुहानूं कोट कीता सी कि भारत जिहड़ा ना वो बंगलादेश दे विच की करदा पिया, ये तुहाडे कोलों कोई टकिया छुपिया नहीं हैगा, तुहानूं पता ही है। लेकिन तुहानूं पता है एक हिंदू नौजवान दी जिहड़ी कतल दी खबर है कि उहनूं मॉब ने जिहड़ा उहदी लिंचिंग कीती है, वो खबर जिहड़ी है वो तुहानूं दसदे आ कि की माजरा की है। बेसिकली ਇਹ ਜਿਹੜੀ ਕਹਾਣੀ ਭਾਰਤ ਘੜ ਕੇ ਆਪਣੇ ਟੀਵੀ ਚੈਨਲਸ ਤੇ ਦੱਸਦਾ ਪਿਆ, ਇਹਦੇ ਪਿੱਛੇ ਅਸਲ ਮੁੱਦਾ ਕੀ ਹੈ, ਅਸਲ ਕਹਾਣੀ ਕੀ ਹੈ, ਜੜ ਕਿਹੜੀ ਹੈ, ਇਹ ਦੱਸਦੇ ਹਾਂ ਇਸ ਵਲੌਗ ਦੇ ਵਿੱਚ। ਮੈਂ ਇੱਕ ਹਿੰਦੂ ਨੌਜਵਾਨ ਦੀ ਗੱਲ ਕੀਤੀ ਹੈ ਕਿ ਉਹਦੇ ਲਿੰਚਿੰਗ ਕੀਤੀ ਗਈ ਹੈ। ਇਸ ਵਾਕਿਏ ਨੂੰ ਸਿਰਫ ਔਰ ਸਿਰਫ ਇੱਕ ਲਿੰਚਿੰਗ ਦੇ ਤੌਰ ਤੇ ਦੇਖਿਆ ਜਾਵੇ ਕਿ ਜੇ ਇਦਾਂ ਹੋ ਗਿਆ ਤੇ ਬਸ ਖਤਮ, ਇਹ ਸਿਰਫ ਅੱਖਾਂ ਬੰਦ ਕਰਨ ਦੇ ਮੁਤਰਾਦਿਫ ਹੈ। ਇਹ ਇੱਕ ਬੜੀ ਸੋਚੀ ਸਮਝੀ ਇੱਕ ਅਲੱਗ ਥਲੱਗ ਕਿਸਮ ਦੀ ਸਾਜ਼ਿਸ਼ ਹੈ, ਠੀਕ ਹੈ, ਔਰ ਇਹਦੇ ਤੋਂ ਅੱਖਾਂ ਚੁਰਾਈਆਂ ਨਹੀਂ ਜਾ ਸਕਦੀਆਂ। ਖਾਸ ਤੌਰ ਤੇ ਇਸ ਵਕਤ ਦੇ ਵਿੱਚ ਜਦੋਂ ਬੰਗਲਾਦੇਸ਼ ਤੇ ਭਾਰਤ ਦੇ ਤਾਲੁਕਾਤ ਪਹਿਲੇ ਹੀ ਇੱਕ ਸ਼ਦੀਦ ਤਣਾਅ ਦਾ ਸ਼ਿਕਾਰ ਹੈ ਔਰ ਖਿੱਤੇ ਦੇ ਵਿੱਚ ਸਫਾਰਤੀ ਸਿਆਸੀ ਤੇ ਖੁਫੀਆ ਮਹਾਜ਼ਾਂ ਦੇ ਉੱਤੇ ਬੜੀ ਕੋਈ ਗੈਰ ਮਾਮੂਲੀ ਕਿਸਮ ਦੀ ਜਿਹੜੀ ਹਲਚਲ ਹੈ ਤੇ ਸਰਗਰਮੀਆਂ ਨੇ ਉਹ ਵੀ ਦੇਖੀਆਂ ਜਾ ਰਹੀਆਂ ਨੇ। ਇਹ ਜਿਹੜਾ ਟਾਈਮਿੰਗ ਹੁੰਦੀ ਹੈ ਨਾ ਕਿਸੇ ਵੀ ਵਾਕਿਏ ਦੀ, ਕੋਈ ਵੀ ਵਾਕਿਆ ਜਿਹੜਾ ਹੁੰਦਾ ਹੈ ਨਾ ਉਹਦੀ ਟਾਈਮਿੰਗ ਬੜੀ ਮੈਟਰ ਕਰਦੀ ਹੈ ਕਿ ਉਹਦੀ ਟਾਈਮਿੰਗ ਕੀ ਹੈ। ਸਵਾਲ ਇਹ ਹੈ ਕਿ ਕੀ ਇਹ ਵਾਕਿਆ ਵਾਕਈ ਮਹਿਜ਼ ਇੱਕ ਹਜੂਮੀ ਤਸ਼ੱਦਦ ਦਾ ਨਤੀਜਾ ਹੈ ਜਾਂ ਫਿਰ ਇਹਦੇ ਪਿੱਛੇ ਕੋਈ ਗਹਿਰਾ, ਕੋਈ ਬੜਾ ਮੁਨਜ਼ਮ, ਕੋਈ ਬੜਾ ਸੋਚਿਆ ਸਮਝਿਆ ਹੋਇਆ ਖੇਡ ਹੈ ਜਿਹੜਾ ਖੇਡਿਆ ਜਾ ਰਿਹਾ। ਕਿਉਂਕਿ ਤਾਰੀਖ ਜਿਹੜੀ ਹੈ ਨਾ ਇਹ ਗੌਰ ਨਾਲ ਸੁਣਨ ਵਾਲੀ ਗੱਲ ਹੈ। ਵੈਸੇ ਤਾਰੀਖ ਹਮੇਸ਼ਾ ਆਪਾਂ ਨੂੰ ਦੱਸਦੀ ਹੈ ਕਿ ਜਦੋਂ ਵੀ ਕਿਸੇ ਮੁਲਕ ਨੂੰ ਆਲਮੀ ਸਤਹ ਦੇ ਉੱਤੇ ਦਬਾਅ ਦੇ ਵਿੱਚ ਲਿਆਉਣਾ ਜਦੋਂ ਮਕਸੂਦ ਹੁੰਦਾ ਹੈ ਤੇ ਫਿਰ ਇਨਸਾਨੀ ਹਕੂਕ, ਅਕਲੀਤਾਂ ਦੇ ਤਹਫੁਜ਼ ਔਰ ਜਿਹੜੀ ਇਹ ਫਿਰਕਾ ਵਾਰਾਨਾ ਤਸ਼ੱਦਦ ਵਰਗੇ ਵਾਕਿਆ ਜਿਹੜੇ ਨੇ ਨਾ ਉਹ ਬਤੌਰ ਹਥਿਆਰ ਇਸਤੇਮਾਲ ਕੀਤੇ ਜਾਂਦੇ ਆ। ਔਰ ਬੰਗਲਾਦੇਸ਼ ਇਸ ਵਕਤ ਇੱਕ ਖੁਦਮੁਖਤਾਰ ਖਾਰਜਾ ਪਾਲਿਸੀ ਦੀ ਗੱਲ ਕਰਦਾ ਪਿਆ, ਭਾਰਤ ਦੇ ਬਾਜ਼ ਇਲਾਕਾਈ ਅਜ਼ਾਇਮ ਤੋਂ ਫਾਸਲਾ ਵੀ ਰੱਖਦਾ ਪਿਆ ਔਰ ਇਹੀ ਨਈ ਦਿੱਲੀ ਨੂੰ ਸਭ ਤੋਂ ਜ਼ਿਆਦਾ ਗੱਲ ਖਟਕਦੀ ਪਈ ਹੈ। ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਅਗਰ ਬੰਗਲਾਦੇਸ਼ ਦੇ ਵਿੱਚ ਕੋਈ ਐਸਾ ਵਾਕਿਆ ਹੋ ਜਾਵੇ ਜਿਸ ਤੋਂ ਫੌਰਨ ਬਾਅਦ ਅਕਲੀਤਾਂ ਦੇ ਉੱਤੇ ਹਮਲਾ ਬਣਾ ਕੇ ਇਹਨੂੰ ਪੇਸ਼ ਕੀਤਾ ਜਾਵੇ ਤੇ ਸਭ ਤੋਂ ਪਹਿਲੇ ਇਹ ਸੋਚੋ ਕਿ ਇਹਦਾ ਫਾਇਦਾ ਕਿਹਨੂੰ ਹੋਏਗਾ। ਜਿਹੜਾ ਇਹ ਹਿੰਦੂ ਮਾਰਿਆ ਮੌਬ ਨੇ ਇਹਦਾ ਫਾਇਦਾ ਕਿਹਨੂੰ ਪਹੁੰਚਦਾ? ਇਹ ਮਹਿਜ਼ ਇਤਫਾਕ ਨਹੀਂ ਹੈਗਾ ਕਿ ਇਦਾਂ ਦੇ ਵਾਕਿਆਤ ਨੂੰ ਭਾਰਤੀ ਮੀਡੀਆ ਗੈਰ ਮਾਮੂਲੀ ਸ਼ਿੱਦਤ ਦੇ ਨਾਲ ਕਿਉਂ ਉਛਾਲਦਾ ਪਿਆ, ਜਦ ਕਿ ਖਿੱਤੇ ਦੇ ਵਿੱਚ ਭਾਰਤ ਦੇ ਆਪਣੇ ਰਿਕਾਰਡ ਦੇ ਉੱਤੇ ਮੁਕੰਮਲ ਤੌਰ ਤੇ ਖਾਮੋਸ਼ੀ ਇਖਤਿਆਰ ਕੀਤੀ ਜਾਂਦੀ ਹੈ। ਮੁਸਲਮਾਨਾਂ ਨੂੰ ਖੰਭਿਆਂ ਨਾਲ ਬੰਨ ਕੇ ਇਹ ਭਾਰਤੀ ਆਰਐਸਐਸ ਦੇ ਗੁੰਡੇ ਜਿਹਨਾਂ ਨੂੰ ਕੁੱਟਦੇ ਨੇ ਉੱਥੇ ਚੁੱਪ ਵੱਟ ਲੈਂਦੇ। ਔਰ ਇਹ ਵੀ ਇੱਕ ਹਕੀਕਤ ਹੈ ਕਿ ਭਾਰਤ ਮਾਜ਼ੀ ਦੇ ਵਿੱਚ ਪੜੋਸੀ ਮਮਾਲਿਕ ਦੇ ਅੰਦਰ ਹਮੇਸ਼ਾ ਆਦਮ ਇਸਤਹਿਕਾਮ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਤੇ ਆਦਮ ਇਸਤਹਿਕਾਮ ਪੈਦਾ ਕਰਨ ਦੇ ਇਲਜ਼ਾਮਾਤ ਦੀ ਜ਼ਦ ਵਿੱਚ ਵੀ ਰਿਹਾ। ਚਾਹੇ ਉਹ ਸ਼੍ਰੀਲੰਕਾ ਦੀ ਮਿਸਾਲ ਲੈ ਲਓ, ਚਾਹੇ ਉਹ ਨੇਪਾਲ ਦੀ ਗੱਲ ਕਰ ਲਓ ਜਾਂ ਚਾਹੇ ਸਾਡੇ ਅਜ਼ੀਜ਼ ਮੁਲਕ ਪਾਕਿਸਤਾਨ ਦੀ ਗੱਲ ਕਰ ਲਓ ਜਾਂ ਫਿਰ ਹੁਣ ਬੰਗਲਾਦੇਸ਼ ਦੀ ਗੱਲ ਕਰ ਲਓ। ਭਾਰਤੀ ਖੁਫੀਆ ਨੈਟਵਰਕਸ ਦੇ ਉੱਤੇ ਉਂਗਲੀਆਂ ਹਮੇਸ਼ਾ ਉੱਠਦੀਆਂ ਰਹੀਆਂ ਨੇ। ਇਦਾਂ ਦੇ ਫਿਰ ਹਾਲਾਤ ਦੇ ਵਿੱਚ ਸਵਾਲ ਇਹ ਵੀ ਫਿਤਰੀ ਹੈ ਕਿ ਕहीं ਬੰਗਲਾਦੇਸ਼ ਦੇ ਅੰਦਰ ਪੇਸ਼ ਆਉਣ ਵਾਲਾ ਇਹ ਵਾਕਿਆ ਕਿਸੇ ਬਰੂਨੀ ਮੁਦਾਖਲਤ ਦਾ ਨਤੀਜਾ ਤਾਂ ਨਹੀਂ ਹੈਗਾ? ਹੋ ਸਕਦਾ ਹੈ ਨਾ, ਤੁਸੀਂ ਸੋਚ ਖੁਦ ਦੇਖ ਲਓ ਨਾ ਕਿ ਇੱਕ ਹਿੰਦੂ ਇੱਕ ਮੁਸਲਿਮ ਕੰਟਰੀ ਦੇ ਵਿੱਚ ਕਿੱਦਾਂ ਕਿੰਨਾ ਲੈਂਦੇ ਨੇ ਇਹ ਗੱਲ ਕਰ ਸਕਦਾ ਹੈ, ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਤੋਹੀਨ ਕਰ ਸਕਦਾ ਹੈ? ਨਹੀਂ। ਕਿ ਇਹ ਮੁਮਕਿਨ ਹੈ ਕਿ ਇਸ ਤਰ੍ਹਾਂ ਦੇ ਵਾਕਿਆਤ ਜਾਣਬੁੱਝ ਕੇ ਕਰਵਾਏ ਜਾਣ ਤਾਂ ਕਿ ਬਾਅਦ ਵਿੱਚ ਬੰਗਲਾਦੇਸ਼ ਦੇ ਉੱਤੇ ਦਬਾਅ ਵਧਾਇਆ ਜਾਏ
ਕਿ ਇਹਨੂੰ ਆਲਮੀ ਸਤ੍ਹਾ ਦੇ ਉੱਤੇ ਬਦਨਾਮ ਕੀਤਾ ਜਾਏ ਔਰ ਉੱਥੇ ਦੀ ਹਕੂਮਤ ਨੂੰ ਸਖਤ ਇਕਦਾਮਾਤ ਕਰਨ ਦੇ ਉੱਤੇ ਮਜਬੂਰ ਵੀ ਕੀਤਾ ਜਾਵੇ। ਔਰ ਦੂਜੇ ਪਾਸੇ ਹਸੀਨਾ ਵਾਜਦ ਵੀ ਝੋਲੀ 'ਚ ਬੈਠੀ ਹੋਈ ਹੈ। ਸਮਝ ਰਹੇ ਟਾਈਮ ਗੇਨ ਕਰਨਾ ਇਹਨਾਂ ਨੇ। ਔਰ ਹਾਂ, ਮੇਨ ਮੁੱਦਾ ਇਲੈਕਸ਼ਨਸ। ਫਰਵਰੀ 2026 ਨੂੰ ਇਲੈਕਸ਼ਨਸ ਵੀ ਆ ਰਹੇ ਨੇ। ਭਾਰਤੀ ਮੀਡੀਆ ਤੇ ਸੋਸ਼ਲ ਮੀਡੀਆ ਨੈਟਵਰਕਸ ਜਿਸ ਤੇਜ਼ੀ ਨਾਲ ਇਸ ਵਾਕਿਏ ਨੂੰ ਬੰਗਲਾਦੇਸ਼ ਦੇ ਖਿਲਾਫ ਬਤੌਰ ਇੱਕ ਬਿਆਨੀਏ ਦੇ ਇਸਤੇਮਾਲ ਕਰਦਾ ਹੈ, ਉਹ ਆਪਣੇ ਉਹਦੇ ਬਿਆਨੀਏ ਦੇ ਵਿੱਚ ਖੁਦ ਬਹੁਤ ਸਾਰੇ ਸਵਾਲਾਤ ਜਿਹਨਾਂ ਉਹ ਖੜੇ ਹੁੰਦੇ ਆ। ਕਿਉਂਕਿ ਇਦਾਂ ਤਾਂ ਨਹੀਂ ਹੈਗਾ ਕਿ ਪਹਿਲੇ ਅੱਗ ਲਾਈ ਜਾਵੇ ਫਿਰ ਉਸ ਅੱਗ ਨੂੰ ਬੁਨਿਆਦ ਬਣਾ ਕੇ ਸਿਆਸੀ ਫਾਇਦਾ ਚੁੱਕਿਆ ਜਾਵੇ। ਮੈਂ ਆਖਿਆ ਸੀ ਨਾ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ, ਕੁਝ ਅੱਗਾਂ ਇਹ ਆਪ ਲਾਂਦਾ ਹੈ ਔਰ ਉसी ਅੱਗ ਨੂੰ ਬੁਨਿਆਦ ਬਣਾ ਕੇ ਇਹ ਸਿਆਸੀ ਫਾਇਦੇ ਵੀ ਚੁੱਕਦਾ ਹੈ। ਇਹ ਸਮਝ ਲਓ ਕਿ ਨਵਾਂ ਮਾਡਲ ਨਹੀਂ ਹੈ, ਇਹ ਵੀ ਪੁਰਾਣਾ ਮਾਡਲ ਹੈ। ਪੁਰਾਣਾ ਮਾਡਲ ਚੱਲ ਰਿਹਾ ਹੈ, ਜਿੱਦਾਂ ਕਿ ਉਹ ਫਾਲਸ ਫਲੈਗ ਜਿਹੜੇ ਆਪਰੇਸ਼ਨਸ ਨੇ, ਉਹ ਜਿਹੜੇ ਮਨ ਘੜਤ ਜਿਹੜੇ ਬਿਆਨੀਏ ਨੇ, ਉਹ ਜਜ਼ਬਾਤ ਨੂੰ ਭੜਕਾਉਣ ਵਾਸਤੇ ਜਾਂ ਇੰਡੀਆ ਦੀ ਆਵਾਮ ਨੂੰ ਭੜਕਾਉਣ ਵਾਸਤੇ ਜਾਂ ਕਿਸੇ ਵੀ ਮੁਲਕ ਦੀ ਆਵਾਮ ਨੂੰ ਭੜਕਾਉਣ ਵਾਸਤੇ ਕਾਫੀ ਹੁੰਦੇ ਆ। ਇਸ ਤਰ੍ਹਾਂ ਦੀ ਜਿਹੜੀ ਟੈਕਟਿਕਸ ਨੇ ਨਾ, ਉਹ ਯੂਜ਼ ਕਰਦਾ ਰਹਿੰਦਾ ਹੈ। ਔਰ ਇਹ ਵੀ ਗੱਲ ਨਜ਼ਰ ਅੰਦਾਜ਼ ਨਹੀਂ ਕੀਤੀ ਜਾ ਸਕਦੀ ਕਿ ਬੰਗਲਾਦੇਸ਼ ਦੇ ਵਿੱਚ ਮਜਮੂਈ ਤੌਰ ਤੇ ਹਰ ਫਿਰਕਾ ਵਾਰਾਨਾ ਜਿਹੜੀ ਹਮਾਂਗੀ ਹੈ, ਉਹਦੀ ਇੱਕ ਤਾਰੀਖ ਵੀ ਮੌਜੂਦ ਹੈ। ਇੱਦਾਂ ਦੇ ਵਾਕਿਆਤ ਉਸ ਮੁਆਸ਼ਰੇ ਦੀ ਜਿਹੜਾ ਨਾ ਉਹ ਅਮੂਮੀ ਮਜ਼ਾਜ ਨਾਲ ਵੀ ਮੇਲ ਨਹੀਂ ਖਾਂਦੇ ਹੈਗੇ। ਤੇ ਸਵਾਲ ਇਹ ਵੀ ਉੱਠਦਾ ਹੈ ਕਿ ਫਿਰ ਅਚਾਨਕ ਇਹ ਸਾਰਾ ਕੁਝ ਕਿਉਂ ਔਰ ਇਸ ਟਾਈਮ ਹੀ ਕਿਉਂ? ਇਹ ਤੁਹਾਨੂੰ ਖੁਦ ਫੈਸਲਾ ਕਰਨਾ ਹੋਏਗਾ, ਕਿਉਂਕਿ ਮੁਸਲਸਲ ਇਸ ਹਿੰਦੂ ਬੰਦੇ ਦੇ ਬਾਰੇ ਚ ਬੜੀ ਗੱਲਬਾਤ ਹੋ ਰਹੀ ਹੈ। ਇਹ ਵਾਕਿਆ ਕਰਾਉਣ ਵਾਲਾ ਭਾਰਤ ਹੀ ਹੈ, ਕਿਉਂਕਿ ਇਹਨੂੰ ਗੁੱਸਾ ਹੈ ਕਿ ਬੰਗਲਾਦੇਸ਼ ਦੇ ਵਿੱਚ ਜਦੋਂ ਹਸੀਨਾ ਵਾਜਦ ਸੀ ਤੇ ਉਹ ਤਾਂ ਬੈਠੀ ਸੀ ਸਾਡੀ ਝੋਲੀ ਦੇ ਵਿੱਚ। ਜਿੱਦਾਂ ਭਾਰਤ ਉਹਨੂੰ ਕਹਿੰਦਾ ਸੀ, ਉਹ ਹਰ ਪਾਲਿਸੀ ਭਾਰਤ ਦੇ ਮਫਾਦਾਤ ਦੇ ਵਿੱਚ ਬਣਾਉਂਦੀ ਸੀ। ਹੁਣ ਹਸੀਨਾ ਵਾਜਦ ਗਈ ਉੱਥੋਂ ਨਿਕਲ। ਇਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਬੰਗਲਾਦੇਸ਼ ਇਹ ਇੰਨੇ ਅਰਸੇ ਤੋਂ ਸਾਡੇ ਨਾਲ ਜੱਫੀਆਂ ਪਾਉਂਦਾ ਫਿਰਦਾ ਸੀ, ਲੇਕਿਨ ਹੁਣ ਇਹ ਸਾਡਾ ਸਾਥ ਛੱਡ ਗਿਆ। ਹੁਣ ਵੈਸੇ ਇੰਡੀਅਨ ਮੀਡੀਆ ਔਰ ਖਾਸ ਕਰਕੇ ਜਿਹੜੇ ਭਾਰਤੀ ਜ਼ਰਾਏ ਨੇ, ਉਹ ਬੰਗਲਾਦੇਸ਼ ਨੂੰ ਇੱਕ ਆਸਤੀਨ ਦਾ ਸੱਪ ਕਹਿੰਦੇ ਆ ਕਿ ਵੀ ਇਹ ਆਸਤੀਨ ਦਾ ਸੱਪ ਬਣਿਆ। ਇਹ ਕਲੇਮ ਕਰਦੇ ਆ ਕਿ ਅਸੀਂ ਬੰਗਲਾਦੇਸ਼ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਅਸੀਂ ਇਹਨੂੰ ਪਾਕਿਸਤਾਨ ਤੋਂ ਅਲੱਗ ਕੀਤਾ। ਇਹ ਸਭ ਕੁਝ ਤੁਹਾਡੇ ਸਾਹਮਣੇ ਹੈ ਕਿ ਭਾਰਤ ਕਦੀ ਕਿਸ ਦਾ ਸਕਾ ਨਹੀਂ ਹੋ ਸਕਦਾ। ਇਹ ਜੋ ਕੁਝ ਵੀ ਕਰਦਾ ਹੈ ਸਿਰਫ ਔਰ ਸਿਰਫ ਆਪਣੇ ਮਫਾਦਾਤ ਨੂੰ ਸਾਹਮਣੇ ਰੱਖਦੇ ਹੋਏ ਕਰਦਾ ਹੈ। ਅੱਜ ਬੰਗਲਾਦੇਸ਼ ਦੇ ਜੋ ਹਾਲਾਤ ਚੱਲਦੇ ਪਏ ਨੇ, ਉਹ ਤੁਹਾਡੇ ਸਾਹਮਣੇ ਹੀ ਨੇ। ਬੰਗਲਾਦੇਸ਼ ਦੇ ਵਿੱਚ ਜਿਹੜੀ ਕ੍ਰਿਟੀਕਲ ਕੰਡੀਸ਼ਨ ਬਣੀ ਹੋਈ ਹੈ, ਉਹ ਅਗਰ ਤੁਸੀਂ ਉਹਦੇ ਤੇ ਗੌਰ ਕਰੋ, ਖਾਸ ਕਰਕੇ ਇਹ ਉਸਮਾਨ ਹਾਦੀ ਦਾ ਜਿਹੜਾ ਇਨਸੀਡੈਂਟ ਹੈ ਉਹਦੇ ਉੱਤੇ ਵੀ, ਔਰ ਉਸ ਤੋਂ ਇਲਾਵਾ ਇਹ ਜਿਹੜਾ ਹਿੰਦੂ ਹੈ ਜਿਹਨੂੰ ਮਾਰਿਆ ਗਿਆ ਇੱਕ ਮੌਬ ਦੀ ਤਰਫੋਂ, ਉਹ ਵੀ ਇੱਕ ਸਾਰਾ ਕੁਝ ਸੋਚੀ ਸਮਝੀ ਹੋਈ ਸਾਜ਼ਿਸ਼ ਹੈ। ਔਰ ਸੱਚ ਇਹ ਹੈ ਕਿ ਅੱਜ ਬੰਗਲਾਦੇਸ਼ ਨਿਸ਼ਾਨੇ ਦੇ ਉੱਤੇ ਹੈ, ਕੱਲ ਕੋਈ ਹੋਰ ਵੀ ਹੋ ਸਕਦਾ ਹੈ। ਇਹ ਜਿਹੜੇ ਪੁੱਠੇ ਪੰਗੇ ਇਹ ਕਿਸੇ ਬੰਗਲਾਦੇਸ਼ ਦੇ ਮੁਲਕ ਵਿੱਚ ਕਰਦਾ ਫਿਰਦਾ, ਇਹ ਕਿਸੇ ਹੋਰ ਮੁਲਕ ਦੇ ਵਿੱਚ ਵੀ ਕਰ ਸਕਦਾ ਹੈ। ਲੇਕਿਨ ਭਾਰਤ ਜੀ ਸਮਝ ਲਵੇ ਕਿ ਭਾਰਤ ਕਦੀ ਵੀ ਆਪਣੇ ਕਿਸੇ ਵੀ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਭਾਰਤ ਨੂੰ ਪਹਿਲੇ ਵੀ ਮੂੰਹ ਦੀ ਖਾਣੀ ਪਈ ਹੈ, ਭਾਰਤ ਨੂੰ ਹੁਣ ਵੀ ਮੂੰਹ ਦੀ ਖਾਣੀ ਪਏਗੀ। ਕਿਉਂਕਿ ਜੋ ਇਨਸਾਨ ਅੰਦਰੋਂ ਖੋਖਲਾ ਹੋਵੇ ਨਾ, ਬਾਹਰੋਂ ਭਾਵੇਂ ਜਿੰਨਾ ਮਰਜ਼ੀ ਲਟਰਮ ਪਟਰਮ ਕਰ ਲਵੇ, ਜਦੋਂ ਅੰਦਰਲਾ ਖਾਤਾ ਨਹੀਂ ਨਾ ਠੀਕ ਹੈਗਾ ਤੇ ਉਹਦਾ ਫਾਇਦਾ ਕੋਈ ਨਹੀਂ ਹੁੰਦਾ। ਉਹ ਕਿਸੇ ਟਾਈਮ ਵੀ ਡਿੱਗ ਸਕਦਾ, ਜ਼ਮੀਨ ਬੋਸ ਹੋ ਸਕਦਾ। ਬਹਰਹਾਲ ਤੁਹਾਡੇ ਨਾਲ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਆਪਣਾ ਖਿਆਲ ਰੱਖਿਓ, ਦੁਆਵਾਂ 'ਚ ਯਾਦ ਰੱਖਿਓ। ਵਲੌਗ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਆਪਣੇ ਹਲਕਾ ਅਹਿਬਾਬ 'ਚ ਵੀ ਡਿਸਕਸ ਕਰਿਆ ਕਰੋ। ਅਗਲੇ ਵਲੌਗ ਦੇ ਵਿੱਚ ਮੁਲਾਕਾਤ ਹੋਏਗੀ। ਅੱਲਾ ਨੇ ਕੇ ਪਾਲ।